ਸਪ੍ਰਿੰਕਲ ਸਿਸਟਮ ਦੇ ਨਾਲ ਪਾਣੀ ਲਗਾਉਣ ਦਾ ਫਾਇਦਾ ਇਹ ਵੇ ਕਿ ਇੱਕ ਤੇ ਫਸਲ ਜਲਦੀ ਖਰਾਬ ਹੋ ਜਾਂਦੀ ਹੈ ਔਰ ਪਾਣੀ ਦੀ ਬਹੁਤ ਜ਼ਿਆਦਾ ਜਿਹੜੀ ਉਹ ਬਚਤ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਪਹਿਲਾ ਸਿਸਟਮ ਸੀ, ਜਿਸ ਤਰ੍ਹਾਂ ਕਿ ਇਹ ਖਾਲਾਂ ਬਣੀਆਂ ਹੋਈਆਂ ਨੇ, ਇਹ ਦਿਖਾਓ ਜੀ ਜ਼ਰਾ ਖਾਲਾਂ, ਇਹ ਤੋੜ ਤੱਕ ਵੇਖਣ ਦੇ, ਇਹਦੇ ਤੋਂ ਜਾਨ ਛੋੜ ਜਾਂਦੀ ਹੈ। ਨੱਕੇ ਬੰਨਣੇ, ਨੱਕੇ ਖੋਲ੍ਹਣੇ ਤੇ ਆਦਮੀ ਨੂੰ ਹਰ ਵੇਲੇ ਜਿਹੜਾ ਇਹ ਇੱਥੇ ਡਿਊਟੀ ਦੇਣੀ ਪੈਂਦੀ ਸੀ, ਕਿਉਂਕਿ ਬਾਰਿਸ਼ ਜਿਹੜੀ ਹੈ ਉਹ ਨਹੀਂ ਹੋ ਰਹੀ, ਜਿਹਦੀ ਵਜ੍ਹਾ ਦੇ ਨਾਲ ਇਸ ਰੇਨ ਗਨ ਦੇ ਜ਼ਰੀਏ ਫਸਲਾਂ ਨੂੰ ਛਟਾ ਕੀਤਾ ਜਾਣ ਡਿਆ ਪਾਣੀ ਦਾ। अस्सलामुअलैकुम, वेलकम टू माई न्यू व्लॉग। मैं जी तुहाडा दोस्त सुल्तान शेख, पंजाब के खूबसूरत संती शहर सियालकोट तो पिंड पूरब कलेर, और तुसीं वेखण दे हो मेरा यूट्यूब चैनल अपना पंजाबी व्लॉग। माशाअल्लाह जी, मेरे पिछे तुसीं देख सकते हो रेन गन सिस्टम, जिन्हों संप्रिंकल सिस्टम भी कहा जाता है, और फसलों को पानी लगाने का बेहतरीन तरीका है। खालों के ते आडां के जरिए पानी लाने का जमाना हुण गया। ਹੁਣ ਜਦੀਦ ਟੈਕਨੋਲੋਜੀ ਦੇ ਨਾਲ ਪਾਣੀ ਦੀ ਕੀਤੀ ਜਾਂਦੀ ਹੈ ਬਚਤ ਔਰ ਪੈਸੇ ਦੀ ਕੀਤੀ ਜਾਂਦੀ ਹੈ ਬਚਤ, ਤੇ ਇਸ ਤਰੀਕੇ ਦੇ ਨਾਲ ਰੇਨ ਗਨ ਦੇ ਨਾਲ ਹੁਣ ਫਸਲਾਂ ਨੂੰ ਕੀਤਾ ਜਾਂਦਾ ਸਰਾਬ। ਤੇ ਮੇਰੇ ਪਿੱਛੇ ਵੇਖ ਸਕਦੇ ਹੋ ਜੀ, ਇਹ ਜਿਹੜਾ ਛੱਟਾ ਬਹੁਤ ਜ਼ਿਆਦਾ ਦਾ ਛੱਟਾ ਲੱਗਦਾ ਔਰ ਦੂਰ ਤੱਕ ਫਸਲਾਂ ਨੂੰ ਸਰਾਬ ਕੀਤਾ ਜਾਂਦਾ। ਔਰ ਕਿਉਂਕਿ ਬਾਰਿਸ਼ ਇਹ ਨਹੀਂ ਹੋਈ ਤੇ ਜਿਹਦੀ ਵਜ੍ਹਾ ਦੇ ਨਾਲ ਇਹ ਪਾਣੀ ਜਦੋਂ ਲੱਗਦਾ ਹਲਕਾ ਹਲਕਾ ਲੱਗਦਾ ਤੇ ਫਸਲਾਂ ਜਿਹੜੀਆਂ ਇਹਨਾਂ ਦੇ ਵਿੱਚ ਪੈ ਜਾਂਦੀ ਹੈ ਜਾਨ। ਤੇ देख सकते हो कितनी दूर तक ਇਹਦਾ ਛੱਟਾ ਜਿਹੜਾ ਉਹ ਲਗਾਇਆ ਜਾਂਦਾ ਹੈ। ਸਪ੍ਰਿੰਕਲ ਸਿਸਟਮ ਦੇ ਨਾਲ ਪਾਣੀ ਲਗਾਉਣ ਦਾ ਫਾਇਦਾ ਇਹ ਵੇ ਕਿ ਇੱਕ ਤੇ ਫਸਲ ਜਲਦੀ ਖਰਾਬ ਹੋ ਜਾਂਦੀ ਹੈ ਔਰ ਪਾਣੀ ਦੀ ਬਹੁਤ ਜ਼ਿਆਦਾ ਜਿਹੜੀ ਉਹ ਬਚਤ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਪਹਿਲਾ ਸਿਸਟਮ ਸੀ, ਜਿਸ ਤਰ੍ਹਾਂ ਕਿ ਇਹ ਖਾਲਾਂ ਬਣੀਆਂ ਹੋਈਆਂ ਨੇ, ਇਹ ਦਿਖਾਓ ਜੀ ਜ਼ਰਾ ਖਾਲਾਂ, ਇਹ ਤੋੜ ਤੱਕ ਵੇਖਣ ਦੇ, ਇਹਦੇ ਤੋਂ ਜਾਨ ਛੋੜ ਜਾਂਦੀ ਹੈ। ਨੱਕੇ ਬੰਨਣੇ, ਨੱਕੇ ਖੋਲ੍ਹਣੇ ਤੇ ਆਦਮੀ ਨੂੰ ਹਰ ਵੇਲੇ ਜਿਹੜਾ ਇਹ ਇੱਥੇ ਡਿਊਟੀ ਦੇਣੀ ਪੈਂਦੀ ਸੀ। ਇਹ ਜਿਹੜਾ ਸਿਸਟਮ ਹੈ ਹੁਣ ਜ਼ਿਆਦਾਤਰ ਜ਼ਮੀਂਦਾਰ ਜਿਹੜੇ ਨੇ ਉਹ ਇਹਨੂੰ ਪਸੰਦ ਕਰਦੇ ਨੇ, ਕਿਉਂਕਿ ਇਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ, ਵਕਤ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ, ਬਿਜਲੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ। ਤੇ ਸਾਰੇ ਦੋਸਤ ਜਿਹੜੇ ਨੇ ਨਾ ਇਹੋ ਜਿਹਾ ਸਪ੍ਰਿੰਕਲ ਸਿਸਟਮ ਲਗਵਾਓ ਜਿਨ੍ਹਾਂ ਦਾ ਰਕਬਾ ਜ਼ਿਆਦਾ ਹੈ। 1-2 ਕਿੱਲੇ ਵਾਲਿਆਂ ਵਾਸਤੇ ਤਾਂ ਬੜਾ ਖਰਚਾ ਹੈ, ਜਿਨ੍ਹਾਂ ਦਾ ਰਕਬਾ ਜ਼ਿਆਦਾ ਉਹਨਾਂ ਵਾਸਤੇ ਬਿਹਤਰੀਨ ਸਿਸਟਮ ਹੈ। ਤੇ ਵੇਖ ਸਕਦੇ ਹੋ ਗਨ ਜਿਹੜੀ ਹੈ ਇਹ ਕਿਸ ਤਰੀਕੇ ਦੇ ਨਾਲ ਪਾਣੀ ਜਿਹੜੀ ਹੈ ਉਹ ਲਗਾਈ ਜਾਣ ਡਈ ਹੈ ਤੇ ਬਿਹਤਰੀਨ ਤਰੀਕਾ ਹੈ। ਛੱਟਾ ਜਿਹੜਾ ਇਹ ਸਾਡੇ ਕਰੀਬ ਤੋਂ ਦੀ ਆ ਗਿਆ। ਇਹ ਦੇਖ ਸਕਦੇ ਹੋ ਮੇਰਾ ਤੇ ਉਹਦਾ ਫਾਸਲਾ ਤਕਰੀਬਨ 60 ਤੋਂ 70 ਫੁੱਟ ਦਾ ਫਾਸਲਾ ਹੈ, ਔਰ ਇਹ ਮੇਰੇ ਉੱਪਰ ਇਹਦੀ ਫਵਾਰ ਜਿਹੜੀ ਉਹ ਪੈਣ ਡਈ ਹੈ। ਤੇ ਸਾਰੇ ਦੋਸਤ ਜਿਹੜੇ ਨਾ ਜਿਹੜੇ ਇਹਨੂੰ ਲਾਈਕ ਕਰਦੇ ਨੇ, ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਸਪ੍ਰਿੰਕਲ ਸਿਸਟਮ ਦਾ ਬਿਹਤਰੀਨ ਫਾਇਦਾ ਹੈ ਜਾਂ ਨਹੀਂ। ਕਿਉਂਕਿ ਬਾਰਿਸ਼ ਜਿਹੜੀ ਹੈ ਉਹ ਨਹੀਂ ਹੋ ਰਹੀ, ਜਿਹਦੀ ਵਜ੍ਹਾ ਦੇ ਨਾਲ ਇਸ ਰੇਨ ਗਨ ਦੇ ਜ਼ਰੀਏ ਫਸਲਾਂ ਨੂੰ ਛਟਾ ਕੀਤਾ ਜਾਣ ਡਿਆ ਪਾਣੀ ਦਾ, ਤਾਂ ਕਿ ਫਸਲਾਂ ਜਿਹੜੀਆਂ ਉਹ ਅੱਛੇ ਤਰੀਕੇ ਨਾਲ ਗਰੋ ਕਰਨ, ਫਸਲ ਇੱਥੇ ਖਰਾਬ ਨਾ ਹੋ ਜਾਏ। ਤੇ ਦੇਖ ਸਕਦੇ ਹੋ ਇਹਦਾ ਸ਼ਾਵਰ ਜਿਹੜਾ ਹੈ ਉਹ ਕਿੰਨੀ ਦੂਰ ਤੱਕ ਜਿਹੜਾ ਹੈ ਨਾ ਉਹ ਪਾਣੀ ਦੀ ਮਾਰ ਕਰ ਰਿਹਾ, ਔਰ ਚਾਰੋਂ ਤਰਫ ਜਿਹੜਾ ਨਾ ਸ਼ਾਵਰ ਇਹ ਘੁੰਮਣ ਦੀ ਸਲਾਹੀਅਤ ਰੱਖਦਾ। ਇਹ ਜੀ ਪੁਆਇੰਟ ਜਿਹੜਾ ਲੱਗਾ ਹੈ, ਇਹਦੇ ਜ਼ਰੀਏ ਛੱਟਾ ਜਿਹੜਾ ਹੈ ਉਹ ਪਾਣੀ ਦਾ ਹੋ ਰਿਹਾ ਹੈ। ਪਾਣੀ ਦੀ ਸਪੀਡ ਚੈੱਕ ਕਰੋ। ਗਨ ਦਾ ਫਾਇਦਾ ਹੈ ਵੇ ਕਿ ਇਸ ਤਰੀਕੇ ਦੇ ਨਾਲ ਹੀ ਪਾਣੀ ਲੱਗਦਾ ਕਿ ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਜ਼ਮੀਨ ਨੂੰ ਲੱਗਦਾ, ਜਿਸ ਤਰ੍ਹਾਂ ਰੱਬ ਦੀ ਰਹਿਮਤ ਹੁੰਦੀ ਹੈ, ਉਸ ਤਰੀਕੇ ਦੇ ਨਾਲ ਹੀ ਗਨ ਕੰਮ ਕਰਦੀ ਹੈ। ਔਰ ਤਕਰੀਬਨ 60 ਤੋਂ 70 ਫੁੱਟ ਜਿਹੜਾ ਹੈ ਨਾ ਇਹਨੇ ਏਰੀਆ ਕਵਰ ਕਰਨਾ ਹੁੰਦਾ। ਤੇ ਇਹਦੇ ਨਾਲ ਜੀ ਅਸੀਂ ਆਪਣੀ ਅੱਜ ਦੀ ਵੀਡੀਓ ਕਰਨੇ ਆ ਮੁਕੰਮਲ। ਅਗਰ ਵੀਡੀਓ ਲੱਗੇ ਚੰਗੀ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਬਾਕਸ ਵਿੱਚ ਆਪਣੀ ਹਾਜ਼ਰੀ ਲਗਵਾਉਣੀ ਹੈ, ਔਰ ਜਿਹੜੇ ਦੋਸਤ ਚੈਨਲ ਤੇ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓ ਤੁਹਾਡੇ ਤੱਕ बर वक्त ਪਹੁੰਚਦੀਆਂ ਰਹਿਣ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।